ਇਸ ਨੂੰ ਜੇ ਸਮਰਾਈਜ਼ ਕਰਨਾ ਹੋਵੇ ਜਿਹੜਾ ਪੀढ़ी ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਕੀਤਾ ਆ ਜਿਹੜਾ ਕਹਿ ਲਓ ਵੀ ਚੇਂਜ ਕੀਤਾ ਹੈ ਇਹਨਾਂ ਨੇ ਇਸ ਦੇ ਵਿੱਚ ਵੀ ਜਦੋਂ ਪੀढ़ी ਮਿਲ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ ਚੀਜ਼ਾਂ ਨਾਲ ਫਾਈਲ ਕਰਨੀਆਂ ਆ ਜਿੱਦਾਂ 589 ਦਾ ਕਿਹਾ ਟਰਮੀਨੇਸ਼ਨ ਨੋਟਿਸ 150 ਦਿਨ ਦੀ ਵੇਟ ਵਾਲਾ ਜੇ ਤੁਸੀਂ ਇਸ ਨੂੰ ਸਮਰਾਈਜ਼ ਜਿਹੜਾ ਉਹ ਕਰਨਾ ਹੋਵੇ ਵੀ ਜੇ ਕਿਸੇ ਨੂੰ ਪੀढ़ी ਮਿਲੀ ਆ ਤੇ ਹੁਣ ਇਹ ਪ੍ਰੋਸੈਸ ਕੀ ਹੋਣਾ ਹੈ ਕੀ ਨਵੀਆਂ ਇੰਸਟਰਕਸ਼ਨਸ ਦੇ ਤਹਿਤ ਜੇ ਤੁਸੀਂ ਇਸ ਨੂੰ ਸਮਰਾਈਜ਼ ਕਰ ਦਿਓ ਇੱਕ ਵਾਰੀ ਜੇ ਤੁਹਾਨੂੰ ਪੀੜੀ ਮਿਲੀ ਹੈ ਤੁਸੀਂ ਇਹ ਦੇਖਣਾ ਕਿ ਪੀੜੀ ਕਿਉਂ ਮਿਲੀ ਹੈ, ਸਰਕਾਰੀ ਵਕੀਲ ਨੇ ਲਈ ਹੈ, ਤੁਹਾਡੇ ਵਕੀਲ ਨੇ ਲਈ ਹੈ। ਸਾਡੇ ਕੇਸ 'ਚ ਕਦੀ ਵੀ ਇਦਾਂ ਦਾ ਸਿਨੈਰੀਓ ਨਹੀਂ ਹੋਊਗਾ ਕਿ ਪੀੜੀ ਤਾਂ ਸਿਰਫ ਇੱਕ ਦੋ ਕੇਸਾਂ 'ਚ ਮੈਂ ਕਲਾਇੰਟਾਂ ਨੂੰ ਪੀੜੀ ਲੈਣ ਲਈ ਕਿਹਾ ਜਿਨ੍ਹਾਂ ਦਾ ਕੁਝ ਵੀ ਨਹੀਂ ਸੀਗਾ, ਜਿਨ੍ਹਾਂ ਦਾ ਪਤਾ ਹੀ ਸੀਗਾ ਕਿ ਡਿਨਾਈ ਹੋਣਾ ਹੀ ਹੋਣਾ, ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਸੀਗਾ, ਮਤਲਬ ਕਿ 10 ਸਾਲ ਹੋ ਗਏ ਆ ਕੇ ਕੋਈ ਗਤੀਵਿਧੀ ਨਹੀਂ, ਕੁਝ ਨਹੀਂ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਜਾਂ ਇਦਾਂ ਦਾ ਕੁਝ ਨਹੀਂ ਹੋਣਾ। ਬਾਕੀ ਜਿਹੜੇ ਵੀ ਲੇਟੈਸਟ ਕੇਸ ਆ ਕੋਈ ਗਤੀਵਿਧੀ ਚੱਲਦੀ ਆ, ਹਰੇਕ ਕੇਸ 'ਚ ਆਪਾਂ ਫਾਈਟ ਕਰਨ 'ਚ ਬਿਲੀਵ ਰੱਖਦੇ ਆ, ਹਨਾ। ਬਾਕੀ ਇਹ ਹੈ ਕਿ ਕਈ ਵਾਰੀ ਰੇਟਿੰਗ ਬਹੁਤ ਜੱਜ ਦੀ ਥੋੜੀ ਆ, ਉਹ ਬੰਦੇ ਨੂੰ ਦੱਸ ਦੇਈਦਾ। ਐਂਡ ਆਫ ਦਾ ਡੇ ਕੀ ਹੈ ਕਿ ਫੈਸਲਾ ਜਿਹੜਾ ਬੰਦੇ ਦਾ ਆਪਣਾ ਹਮੇਸ਼ਾ, ਤੇ ਵਕੀਲ ਦੀ ਗੱਲ ਸੁਣ ਲਓ ਕਿ ਜੇ ਪੀੜੀ ਦੀ ਆਫਰ ਮਿਲਦੀ ਆ ਉਹਨੂੰ ਕਿੱਦਾਂ ਵੈਲੂਏਟ ਕਰਨਾ। ਪਰ ਤੁਸੀਂ ਜੇ ਕੇਸ ਲੜਨਾ ਤਾਂ ਆਪਣੇ ਸਾਡੇ ਆਫਿਸ ਵੱਲੋਂ ਤਾਂ ਇਹ ਹੈ ਕਿ ਆਪਾਂ ਪੀੜੀ ਨੂੰ ਅਪੋਜ਼ ਹੀ ਕਰਨਾ, ਫਿਰ ਵੀ ਤੁਹਾਨੂੰ ਪੀੜੀ ਜਿਹੜੀ ਮਿਲ ਸਕਦੀ ਹੈ, ਕਿਉਂਕਿ ਐਂਡ ਆਫ ਦਾ ਡੇ ਜੱਜ ਤੇ ਡਿਪੈਂਡ ਕਰਦਾ ਤੇ ਸਰਕਾਰੀ ਵਕੀਲ ਤੇ ਡਿਪੈਂਡ ਕਰਦਾ। ਜਿਹੜੇ ਕੇਸ ਅਸਾਈਲਮ ਆਫਿਸ ਚੋਂ ਰੈਫਰ ਹੋਏ ਹੁੰਦੇ ਆ ਜਾਂ ਬਹੁਤ ਦੇਰ ਤੋਂ 10-10 ਸਾਲ ਤੋਂ ਇੱਥੇ ਚੱਲ ਰਹੇ ਆ, ਜਾਂ ਕਿਸੇ ਕੇਸ ਦੇ ਵਿੱਚ ਘਰ ਵਾਲੀ ਜਵਾਕ ਇੰਡੀਆ ਦੇ ਵਿੱਚ ਹੈਗੇ ਆ, ਉਹਨਾਂ ਕੇਸਾਂ ਦੇ ਵਿੱਚ ਆਪਾਂ ਜੱਜ ਨੂੰ ਕਹਿ ਸਕਦੇ ਹਾਂ ਕਿ ਜੱਜ ਸਾਹਿਬ ਇਹਨਾਂ ਦੀ ਪਿੱਛੇ ਫੈਮਿਲੀ ਵੇਟ ਕਰ ਰਹੀ ਹੈ ਜਾਂ ਇਹ ਆਲਰੇਡੀ ਥੱਲੋਂ ਅਸਾਈਲਮ ਆਫਿਸ ਚੋਂ ਆਏ ਆ। ਉਹ ਕੇਸਾਂ ਜਾਂ ਇਹਨਾਂ ਨੂੰ 10 ਸਾਲ ਤੋਂ ਉੱਤੇ ਹੋ ਗਏ ਜਾਂ ਜੋ ਵੀ ਟਾਈਮ ਬਹੁਤ ਜ਼ਿਆਦਾ ਹੋ ਗਿਆ, ਜਾਂ ਪਹਿਲਾਂ ਵੀ 2 ਤਰੀਕਾਂ ਦੀਆਂ ਪੈ ਚੁੱਕੀਆਂ, ਸਰਕਾਰ ਨੇ ਉਦੋਂ ਨਹੀਂ ਪੀੜੀ ਮੰਗੀ। ਸੋ ਕਈ ਵਾਰੀ ਕੀ ਹੈ ਕਿ ਜੱਜ ਉਹ ਹਾਲਾਤਾਂ ਦੇ ਵਿੱਚ ਉਹ ਪੀੜੀ ਨਹੀਂ ਦਊਗਾ। ਪਰ ਜ਼ਿਆਦਾਤਰ ਜੇ ਉਹ ਸਿੰਪਲ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ ਮੈਂ ਲੜਨਾ ਹੀ ਨਹੀਂ ਕੇਸ, ਤਾਂ ਜੱਜ ਦੇ ਵੀ ਹੱਥ ਜਿਹੜੇ ਵੱਜ ਜਾਂਦੇ ਆ। ਅਸਾਈਲਮ ਆਫਿਸ ਵਾਲਾ ਕਹਿੰਦਾ ਕਿ ਜਦੋਂ ਤੁਹਾਨੂੰ ਪੀੜੀ ਮਿਲ ਜਾਂਦੀ ਹੈ ਤੁਸੀਂ ਸਾਨੂੰ ਪ੍ਰੂਫ ਦਿਓ ਕਿ ਕਦੋਂ ਕੇਸ ਫਾਈਲ ਕੀਤਾ ਹੈਗਾ, ਕੀ ਤੁਹਾਡੀ ਡੇਟ ਆ, ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੁਬਾਰਾ ਨਵੇਂ ਸਿਰੇ ਹੋਣੀ ਲਾਈਨ ਦੇ ਵਿੱਚ ਲਾਵਾਂਗੇ। ਜਿਹੜਾ ਤੁਹਾਡਾ ਲਾਈਨ ਦੇ ਵਿੱਚ ਸਪੌਟ ਸੀਗਾ ਜਦੋਂ ਤੁਸੀਂ ਪਹਿਲਾਂ ਫਾਈਲ ਕੀਤੀ, ਉਹੀ ਵਾਲੀ ਡੇਟ ਤੁਹਾਡੀ ਫਾਈਲਿੰਗ ਵਾਲੀ ਰਹੂਗੀ। ਜਿਹਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਡੀ ਵਰਕ ਪਰਮਿਟ, ਉਹਦੀ ਕਲੌਕ ਕਲੂਕ ਸਾਰਾ ਉਸ ਹਿਸਾਬ ਨਾਲ ਚੱਲਦੇ ਰਹਿਣਗੇ ਜਿੱਦਾਂ ਚੱਲਦੇ ਸੀਗੇ। ਜੀ 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 ਬਿਲਕੁਲ। ਇਸ ਨੂੰ ਜੇ ਸਮਰਾਈਜ਼ ਕਰਨਾ ਹੋਵੇ ਜਿਹੜਾ ਪੀੜੀ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਕੀਤਾ ਆ ਜਿਹੜਾ ਕਹਿ ਲਓ ਵੀ ਚੇਂਜ ਕੀਤਾ ਹੈ ਇਹਨਾਂ ਨੇ ਇਸ ਦੇ ਵਿੱਚ ਵੀ ਜਦੋਂ ਪੀੜੀ ਮਿਲ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ ਚੀਜ਼ਾਂ ਨਾਲ ਫਾਈਲ ਕਰਨੀਆਂ ਆ ਜਿੱਦਾਂ 589 ਦਾ ਕਿਹਾ ਟਰਮੀਨੇਸ਼ਨ ਨੋਟਿਸ 150 ਦਿਨ ਦੀ ਵੇਟ ਵਾਲਾ ਜੇ ਤੁਸੀਂ ਇਸ ਨੂੰ ਸਮਰਾਈਜ਼ ਜਿਹੜਾ ਉਹ ਕਰਨਾ ਹੋਵੇ ਵੀ ਜੇ ਕਿਸੇ ਨੂੰ ਪੀੜੀ ਮਿਲੀ ਆ ਤੇ ਹੁਣ ਇਹ ਪ੍ਰੋਸੈਸ ਕੀ ਹੋਣਾ ਹੈ ਕੀ ਨਵੀਆਂ ਇੰਸਟਰਕਸ਼ਨਸ ਦੇ ਤਹਿਤ ਜੇ ਤੁਸੀਂ ਇਸ ਨੂੰ ਸਮਰਾਈਜ਼ ਕਰ ਦਿਓ ਇੱਕ ਵਾਰੀ। ਜੇ ਤੁਹਾਨੂੰ ਪੀੜੀ ਮਿਲੀ ਹੈ ਤੁਸੀਂ ਇਹ ਦੇਖਣਾ ਕਿ ਪੀੜੀ ਕਿਉਂ ਮਿਲੀ ਹੈ, ਸਰਕਾਰੀ ਵਕੀਲ ਨੇ ਲਈ ਹੈ, ਤੁਹਾਡੇ ਵਕੀਲ ਨੇ ਲਈ ਹੈ। ਸਾਡੇ ਕੇਸ 'ਚ ਕਦੀ ਵੀ ਇਦਾਂ ਦਾ ਸਿਨੈਰੀਓ ਨਹੀਂ ਹੋਊਗਾ ਕਿ ਪੀੜੀ ਤਾਂ ਸਿਰਫ ਇੱਕ ਦੋ ਕੇਸਾਂ 'ਚ ਮੈਂ ਕਲਾਇੰਟਾਂ ਨੂੰ ਪੀੜੀ ਲੈਣ ਲਈ ਕਿਹਾ ਜਿਨ੍ਹਾਂ ਦਾ ਕੁਝ ਵੀ ਨਹੀਂ ਸੀਗਾ, ਜਿਨ੍ਹਾਂ ਦਾ ਪਤਾ ਹੀ ਸੀਗਾ ਕਿ ਡਿਨਾਈ ਹੋਣਾ ਹੀ ਹੋਣਾ, ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਸੀਗਾ, ਮਤਲਬ ਕਿ 10 ਸਾਲ ਹੋ ਗਏ ਆ ਕੇ ਕੋਈ ਗਤੀਵਿਧੀ ਨਹੀਂ, ਕੁਝ ਨਹੀਂ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਜਾਂ ਇਦਾਂ ਦਾ ਕੁਝ ਨਹੀਂ ਹੋਣਾ। ਬਾਕੀ ਜਿਹੜੇ ਵੀ ਲੇਟੈਸਟ ਕੇਸ ਆ ਕੋਈ ਗਤੀਵਿਧੀ ਚੱਲਦੀ ਆ, ਹਰੇਕ ਕੇਸ 'ਚ ਆਪਾਂ ਫਾਈਟ ਕਰਨ 'ਚ ਬਿਲੀਵ ਰੱਖਦੇ ਆ, ਹਨਾ। ਬਾਕੀ ਇਹ ਹੈ ਕਿ ਕਈ ਵਾਰੀ ਰੇਟਿੰਗ ਬਹੁਤ ਜੱਜ ਦੀ ਥੋੜੀ ਆ, ਉਹ ਬੰਦੇ ਨੂੰ ਦੱਸ ਦੇਈਦਾ। ਐਂਡ ਆਫ ਦਾ ਡੇ ਕੀ ਹੈ ਕਿ ਫੈਸਲਾ ਜਿਹੜਾ ਬੰਦੇ ਦਾ ਆਪਣਾ ਹਮੇਸ਼ਾ, ਤੇ ਵਕੀਲ ਦੀ ਗੱਲ ਸੁਣ ਲਓ ਕਿ ਜੇ ਪੀੜੀ ਦੀ ਆਫਰ ਮਿਲਦੀ ਆ ਉਹਨੂੰ ਕਿੱਦਾਂ ਵੈਲੂਏਟ ਕਰਨਾ। ਪਰ ਤੁਸੀਂ ਜੇ ਕੇਸ ਲੜਨਾ ਤਾਂ ਆਪਣੇ ਸਾਡੇ ਆਫਿਸ ਵੱਲੋਂ ਤਾਂ ਇਹ ਹੈ ਕਿ ਆਪਾਂ ਪੀੜੀ ਨੂੰ ਅਪੋਜ਼ ਹੀ ਕਰਨਾ, ਫਿਰ ਵੀ ਤੁਹਾਨੂੰ ਪੀੜੀ ਜਿਹੜੀ ਮਿਲ ਸਕਦੀ ਹੈ, ਕਿਉਂਕਿ ਐਂਡ ਆਫ ਦਾ ਡੇ ਜੱਜ ਤੇ ਡਿਪੈਂਡ ਕਰਦਾ ਤੇ ਸਰਕਾਰੀ ਵਕੀਲ ਤੇ ਡਿਪੈਂਡ ਕਰਦਾ। ਜਿਹੜੇ ਕੇਸ ਅਸਾਈਲਮ ਆਫਿਸ ਚੋਂ ਰੈਫਰ ਹੋਏ ਹੁੰਦੇ ਆ ਜਾਂ ਬਹੁਤ ਦੇਰ ਤੋਂ 10-10 ਸਾਲ ਤੋਂ ਇੱਥੇ ਚੱਲ ਰਹੇ ਆ, ਜਾਂ ਕਿਸੇ ਕੇਸ ਦੇ ਵਿੱਚ ਘਰ ਵਾਲੀ ਜਵਾਕ ਇੰਡੀਆ ਦੇ ਵਿੱਚ ਹੈਗੇ ਆ, ਉਹਨਾਂ ਕੇਸਾਂ ਦੇ ਵਿੱਚ ਆਪਾਂ ਜੱਜ ਨੂੰ ਕਹਿ ਸਕਦੇ ਹਾਂ ਕਿ ਜੱਜ ਸਾਹਿਬ ਇਹਨਾਂ ਦੀ ਪਿੱਛੇ ਫੈਮਿਲੀ ਵੇਟ ਕਰ ਰਹੀ ਹੈ ਜਾਂ ਇਹ ਆਲਰੇਡੀ ਥੱਲੋਂ ਅਸਾਈਲਮ ਆਫਿਸ ਚੋਂ ਆਏ ਆ। ਉਹ ਕੇਸਾਂ ਜਾਂ ਇਹਨਾਂ ਨੂੰ 10 ਸਾਲ ਤੋਂ ਉੱਤੇ ਹੋ ਗਏ ਜਾਂ ਜੋ ਵੀ ਟਾਈਮ ਬਹੁਤ ਜ਼ਿਆਦਾ ਹੋ ਗਿਆ, ਜਾਂ ਪਹਿਲਾਂ ਵੀ 2 ਤਰੀਕਾਂ ਦੀਆਂ ਪੈ ਚੁੱਕੀਆਂ, ਸਰਕਾਰ ਨੇ ਉਦੋਂ ਨਹੀਂ ਪੀੜੀ ਮੰਗੀ। ਸੋ ਕਈ ਵਾਰੀ ਕੀ ਹੈ ਕਿ ਜੱਜ ਉਹ ਹਾਲਾਤਾਂ ਦੇ ਵਿੱਚ ਉਹ ਪੀੜੀ ਨਹੀਂ ਦਊਗਾ। ਪਰ ਜ਼ਿਆਦਾਤਰ ਜੇ ਉਹ ਸਿੰਪਲ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ ਮੈਂ ਲੜਨਾ ਹੀ ਨਹੀਂ ਕੇਸ, ਤਾਂ ਜੱਜ ਦੇ ਵੀ ਹੱਥ ਜਿਹੜੇ ਵੱਜ ਜਾਂਦੇ ਆ। ਅਸਾਈਲਮ ਆਫਿਸ ਵਾਲਾ ਕਹਿੰਦਾ ਕਿ ਜਦੋਂ ਤੁਹਾਨੂੰ ਪੀੜੀ ਮਿਲ ਜਾਂਦੀ ਹੈ ਤੁਸੀਂ ਸਾਨੂੰ ਪ੍ਰੂਫ ਦਿਓ ਕਿ ਕਦੋਂ ਕੇਸ ਫਾਈਲ ਕੀਤਾ ਹੈਗਾ, ਕੀ ਤੁਹਾਡੀ ਡੇਟ ਆ, ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੁਬਾਰਾ ਨਵੇਂ ਸਿਰੇ ਹੋਣੀ ਲਾਈਨ ਦੇ ਵਿੱਚ ਲਾਵਾਂਗੇ। ਜਿਹੜਾ ਤੁਹਾਡਾ ਲਾਈਨ ਦੇ ਵਿੱਚ ਸਪੌਟ ਸੀਗਾ ਜਦੋਂ ਤੁਸੀਂ ਪਹਿਲਾਂ ਫਾਈਲ ਕੀਤੀ, ਉਹੀ ਵਾਲੀ ਡੇਟ ਤੁਹਾਡੀ ਫਾਈਲਿੰਗ ਵਾਲੀ ਰਹੂਗੀ। ਜਿਹਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਡੀ ਵਰਕ ਪਰਮਿਟ, ਉਹਦੀ ਕਲੌਕ ਕਲੂਕ ਸਾਰਾ ਉਸ ਹਿਸਾਬ ਨਾਲ ਚੱਲਦੇ ਰਹਿਣਗੇ ਜਿੱਦਾਂ ਚੱਲਦੇ ਸੀਗੇ। ਜੀ 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 ਬਿਲਕੁਲ।